बिस्मिल्लाहिर्रहमानिर्रहीम। या रब्बी मुहम्मद वाले मुहम्मद या का नाबुदु व यक नस्तईन। अस्सलाम वालेकुम नाज़रीन, मैं हाँ तुहाडा दोस्त मुदस्सर नवाज़ चद्दड़ ते तुसीं देख रहे हो साडा यूट्यूब चैनल सफ़र नौश। चलो फिर अज दे सफ़र का आगाज़ करने आ, इस उम्मीद नाल कि तुसीं सारे खैरो अफीयत नाल होवोगे। ਜਦੋਂ ਤੁਸੀਂ ਆਪਣੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਹੋ ਜਾਂ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਹਾਲਾਤ ਖੁਦ ਬ ਖੁਦ ਬਿਹਤਰ ਹੋ ਜਾਂਦੇ ਨੇ। ਸ਼ੇਖੂਪੁਰਾ ਸਟੇਡੀਅਮ ਜਾਣ ਤੋਂ ਪਹਿਲੇ ਸਾਨੂੰ ਪਤਾ ਲੱਗਾ ਹੈ ਕਿ ਉੱਥੇ ਕੈਮਰਾ ਲੈ ਕੇ ਜਾਣਾ ਅਲਾਉ ਨਹੀਂ ਹੈ। ਇਸ ਵਜ੍ਹਾ ਤੋਂ ਅਸੀਂ ਮਿਲਣ ਆਏ ਹਾਂ ਸ਼ੇਖੂਪੁਰਾ ਦੇ ਆਪਣੇ ਇੱਕ ਭਾਈ ਅਹਿਸਨ ਅਬਾਜ਼ ਫਫਰਾ ਐਡਵੋਕੇਟ ਕੋਲ ਕਿ ਸ਼ਾਇਦ ਉਹ ਸਾਡੀ ਹੈਲਪ ਕਰਨ ਤੇ ਸਾਨੂੰ ਕੈਮਰਾ ਅੰਦਰ ਲਿਜਾਣ ਦੀ ਇਜਾਜ਼ਤ ਦਵਾ ਦੇਣ। इस गल की मैनू बिल्कुल समझ नहीं आई है कि शेखूपुरा स्टेडियम के अंदर ऐसी किहड़ी सिक्योरिटी की वजूहात ने जिंदी वजह तो कैमरा लैके जाना मना है, हालांकि ये जगह ही कैमरे वास्ते वे। यह वीडियो बनाने का मेरा मकसद की है, इनके पीछे यह मकसद मैं तुहानूं एक कहानी के नाल सुनाना। किसी दौर की गल है कि एक बंदा अपने घर एक कुक्कड़ खरीद के लाया और रात को सुता तो सुबह टाइम तो पहले कुक्कड़ ने अजान देना शुरू कर दी, बोलना शुरू कर दिता। वो बंदे ने धमकी लाई ਉਹਨੂੰ ਆਖਿਆ ਕਿ ਜੇ ਤੂੰ ਕੱਲ ਨੂੰ ਅਜ਼ਾਨ ਦਿੱਤੀ ਜਾਂ ਤੂੰ ਬੋਲਿਆ ਤੇ ਮੈਂ ਤੈਨੂੰ ਪਕਾ ਕੇ ਖਾ ਜਾਵਾਂਗਾ। ਅਗਲੇ ਦਿਨ ਕੁੱਕੜ ਬੋਲਿਆ ਨਹੀਂ, ਬਲਕਿ ਉਹਨੇ ਸਿਰਫ ਆਪਣੇ ਪੰਖ ਜਿਹੜੇ ਨੇ ਉਹ ਫਰਫਰਾਏ। ਬੰਦਾ ਉੱਠਿਆ ਤੇ ਬੰਦੇ ਨੇ ਉੱਠ ਕੇ ਆਖਿਆ ਜੇ ਕੱਲ ਨੂੰ ਤੂੰ ਆਪਣੇ ਪੰਖ ਵੀ ਫਰਫਰਾਏ ਨਾ ਤੇ ਮੈਂ ਤੈਨੂੰ ਪਕਾ ਕੇ ਵੱਢ ਕੇ ਪਕਾ ਕੇ ਖਾ ਜਾਵਾਂਗਾ। ਉਸ ਤੋਂ ਅਗਲੇ ਦਿਨ ਕੁੱਕੜ ਨੇ ਨਾ ਤੇ ਬੋਲਿਆ ਨਾ ਹੀ ਪੰਖ ਫਰਫਰਾਏ ਨੇ, ਬਲਕਿ ਸਿਰਫ ਆਪਣੀ ਨਾ ਗਰਦਨ ਨੂੰ ਅੱਗੇ ਨੂੰ ਹਿਲਾਇਆ। ਬੰਦਾ ਉੱਠਿਆ ਤੇ ਉੱਠ ਕੇ ਬੋਲਿਆ ਕਿ ਕੱਲ ਨੂੰ ਜੇ ਤੂੰ ਆਪਣੇ ਬੋਲਿਆ ਜਾਂ ਪੰਖ ਫਰਫਰਾਇਆ ਜਾਂ ਗਰਦਨ ਨੂੰ ਹਿਲਾਇਆ ਤੇ ਮੈਂ ਤੈਨੂੰ ਵੱਢ ਕੇ ਖਾ ਜਾਵਾਂਗਾ। ਤੀਸਰੇ ਦਿਨ ਕੁੱਕੜ ਨੇ ਕੁਝ ਵੀ ਨਹੀਂ ਕੀਤਾ ਹੈ। ਬੰਦਾ ਸੁੱਤਾ ਪਿਆ ਉੱਠਿਆ, ਉੱਠ ਕੇ ਕੁੱਕੜ ਕੋਲ ਗਿਆ ਤੇ ਉਹਨੂੰ ਬੋਲਿਆ ਕਿ ਕੱਲ ਜੇ ਅਗਰ ਤੂੰ ਆਂਡਾ ਨਾ ਦਿੱਤਾ ਤੇ ਮੈਂ ਤੈਨੂੰ ਵੱਢ ਕੇ ਖਾ ਜਾਵਾਂਗਾ। ਤੇ ਕੁੱਕੜ ਨੇ ਰੋਣਾ ਸ਼ੁਰੂ ਕਰ ਦਿੱਤਾ। ਬੰਦੇ ਉਸ ਕੋਲੋਂ ਪੁੱਛਿਆ ਕਿ ਹੁਣ ਤੂੰ ਰੋਣ ਕਿਉਂ ਡਿਆ? ਤੇ ਕੁੱਕੜ ਨੇ ਆਖਿਆ ਕਿ ਮੈਨੂੰ ਪਤਾ ਸੀ ਕਿ ਤੂੰ ਮੈਨੂੰ ਵੱਢ ਕੇ ਖਾਣਾ ਹੈ। ਇਹ ਕਾਸ਼ ਕਿ ਪਹਿਲੇ ਦਿਨ ਮੈਂ ਬੋਲ ਹੀ ਪੈਂਦਾ ਤੇ ਮਰਨਾ ਤੇ ਮੈਂ ਫਿਰ ਵੀ ਸੀ, ਲੇਕਿਨ ਕਮ ਅਜ਼ ਕਮ ਤਰੀਖ 'ਚ ਇਹ ਤੇ ਲਿਖਿਆ ਜਾਂਦਾ ਕਿ ਮੈਂ ਆਪਣਾ ਬੋਲਣਾ ਨਹੀਂ ਛੱਡਿਆ ਹੈ। ਇਹ ਗੱਲ ਸਮਝਾਉਣਾ ਤੁਹਾਨੂੰ ਮਕਸਦ ਇਹ ਵੇ ਕਿ ਜਿੰਨਾ ਚਿਰ ਅਸੀਂ ਆਪਣੇ ਹੱਕ ਲਈ ਆਵਾਜ਼ ਨਹੀਂ ਉਠਾਵਾਂਗੇ, ਕਿਸੇ ਨੂੰ ਕੋਈ ਜਿਹੜਾ ਨਾ ਤੁਹਾਡੇ ਬਾਰੇ ਪਤਾ ਨਹੀਂ ਲੱਗਣਾ ਹੈ। ਸਿਰਫ ਤੁਸੀਂ ਮੌਜੂਦਿਆਂ ਦੇ ਜਿਹੜੇ ਨਾਮ ਮੁੰਤਜ਼ਰ ਰਹਿਣਾ ਹੈ। ਪਾਕਿਸਤਾਨ ਤਰੀਖ 'ਚ ਜਦੋਂ ਵੀ ਬਣਿਆ ਨਾ, ਇਹ ਦੀ ਤਾਰੀਖ ਖੋਲ ਕੇ ਵੇਖ ਲਵੋ, ਇਹ ਹਮੇਸ਼ਾ ਹੀ ਮੌਜੂਦਿਆਂ ਦਾ ਮੁੰਤਜ਼ਰ ਰਿਹਾ ਹੈ ਕਿ ਕਿਸੇ ਦਾ ਕੋਈ ਨੁਕਸਾਨ ਹੋਵੇ ਤੇ ਇਹਦਾ ਭਲਾ ਹੋਵੇ। ਹਮੇਸ਼ਾ ਮੈਚਾਂ 'ਚ ਵੀ ਇੰਝ ਹੀ ਹੁੰਦਾ ਹੈ, ਸਿਆਸੀ ਹਾਲਾਤ 'ਚ ਵੀ ਇੰਝ ਹੀ ਹੁੰਦਾ ਹੈ, ਪਾਕਿਸਤਾਨ ਦੀ ਆਮਦਨੀ ਦੇ ਵਿੱਚ ਹੀ ਇੰਝ ਹੁੰਦਾ ਹੈ। ਜੇ ਅਫਗਾਨਿਸਤਾਨ ਤੇ ਹਮਲਾ ਕਰੇ ਠੀਕ ਹੈ ਤੇ ਅਮਰੀਕਾ ਇੱਥੇ ਆਪਣੇ ਅੱਡੇ ਬਣਾਵੇ ਤੇ ਇਹਨਾਂ ਨੂੰ ਜਿਹੜਾ ਨਾ ਇਮਦਾਦ ਮਿਲੇ। ਅਮਰੀਕਾ ਅਫਗਾਨਿਸਤਾਨ ਤੇ ਹਮਲਾ ਕਰੇ ਤੇ ਫਿਰ ਇਹਨਾਂ ਨੂੰ ਇਮਦਾਦ ਮਿਲੇ। ਜਾਂ ਕਿਸੇ ਹੋਰ ਮੁਲਕ ਦੇ ਵਿੱਚ ਕੋਈ ਅਫਰਾ ਤਫਰੀ ਦਾ ਆਲਮ ਹੋਵੇ, ਇਹ ਆਪਣੀ ਫੌਜ ਭੇਜਣ ਤੇ ਫਿਰ ਇਹਨਾਂ ਨੂੰ ਇਮਦਾਦ ਮਿਲੇ। ਕਾਫੀ ਜ਼ਿਆਦਾ ਤਗੋ-ਦੋ ਦੇ ਬਾਅਦ ਅਸੀਂ ਸਟੇਡੀਅਮ ਜਿਹੜੇ ਪਹੁੰਚ ਗਏ ਹਾਂ। ਵੈਸੇ ਮਕਾਮੀ ਹਾਲਾਤ ਨਾਲ ਜਾਂ ਮਕਾਮੀ ਸੂਰਤ ਹਾਲ ਨਾਲ ਦੇਖੀ ਜਾਏ ਤਾਂ ਸਟੇਡੀਅਮ ਬਹੁਤ ਪੁਰਸਕੂਨ ਤੇ ਬਹੁਤ ਅੱਛੀ ਜਗ੍ਹਾ ਹੈ, ਜਿਹੜੀ ਕਿ ਮੇਨ ਰੋਡ ਤੋਂ ਵੀ ਥੋੜ੍ਹੇ ਜਿਹੇ ਫਾਸਲੇ ਤੇ ਵੇ ਤੇ ਇਹਦੇ ਆਲੇ ਦੁਆਲੇ ਵੀ ਬਹੁਤ ਅੱਛੇ ਰੋਡ ਨੇ। ਤੇ ਸਟੇਡੀਅਮ ਦੇ 4 ਚਫੇਰੇ ਚੱਕਰ ਲਾਇਆ ਅਸੀਂ। ਇੱਕ ਬਹੁਤ ਅੱਛਾ ਸ਼ੇਖੂਪੁਰੇ ਦਾ ਬਿਜ਼ਨਸ ਹੱਬ ਹੈ, ਜਿੰਦੇ 'ਚ ਮੁਖਤਲਿਫ ਕਿਸਮ ਦੀ ਸ਼ੌਪਸ ਤੇ ਬਾਰਬਰ ਸ਼ੌਪਸ ਜਿਹੜੀਆਂ ਨੇ ਜਾਂ ਗੌਰਮੈਂਟਸ ਦੀ ਸ਼ੌਪਸ ਤੇ ਕੰਪਿਊਟਰ ਅਸੈਸਰੀਜ਼ ਤੇ ਸੈਲਫੋਨ ਅਸੈਸਰੀ ਦੀ ਸ਼ੌਪ ਜਿਹੜੀਆਂ ਨੇ ਉਹ ਮੌਜੂਦ ਨੇ। ਬਹੁਤ ਸਾਰੇ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਇੱਥੇ ਅਵੇਲੇਬਲ ਨੇ, ਜਿਵੇਂ ਜਲੰਧਰ ਚਟਖਾਰਾ ਇੱਕ ਬਹੁਤ ਅੱਛਾ ਰੈਸਟੋਰੈਂਟ ਹੈ, ਉਹ ਇੱਥੇ ਮੌਜੂਦ ਹੈ। ਅਸੀਂ ਸਟੇਡੀਅਮ ਦੇ ਅੰਦਰ ਜਾਣ ਦੀ ਕੋਸ਼ਿਸ਼ ਤੇ ਕੀਤੀ, ਲੇਕਿਨ ਸਿਕਿਉਰਿਟੀ ਗਾਰਡਜ਼ਰਾਂ ਨੇ ਸਾਨੂੰ ਕੈਮਰਾ ਵੇਖ ਕੇ ਕੈਮਰੇ ਦੇ ਨਾਲ ਅੰਦਰ ਜਾਣ ਤੋਂ ਮਨਾ ਕਰ ਦਿੱਤਾ। ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅਸੀਂ ਪਹਿਲੇ ਅਹਿਸਨ ਅਬਾਜ਼ ਐਡਵੋਕੇਟ ਸਾਹਿਬ ਨੂੰ ਮਿਲੇ ਸਾਂ ਤੇ ਉਹ ਆਪਣੀ ਕੁਝ ਮਸਰੂਫੀਅਤ ਦੀ ਵਜ੍ਹਾ ਤੋਂ ਉਹਨਾਂ ਕਿਹਾ ਸੀ ਕਿ ਮੈਂ ਕੁਝ ਦੇਰ ਤੋਂ ਬਾਅਦ ਆਵਾਂਗਾ। ਅਸੀਂ ਉਹਨਾਂ ਦਾ ਇੰਤਜ਼ਾਰ ਕਰ ਰਹੇ ਸੀ ਕਿ ਸਾਨੂੰ ਖਿਆਲ ਆਇਆ ਕਿ ਕਿਉਂ ਨਾ ਨਾਲ ਹੀ ਮੌਜੂਦ ਬਾਸਕਿਟਬਾਲ ਜਿਹੜਾ ਗਰਾਊਂਡ ਹੈ ਉਹਦੇ ਜਾਇਆ ਜਾਏ। ਅਸੀਂ ਬਾਸਕਿਟਬਾਲ ਗਰਾਊਂਡ 'ਚ ਗਏ ਤੇ ਬਹੁਤ ਅੱਛਾ ਮਹਿਸੂਸ ਹੋਇਆ। ਨੌਜਵਾਨ ਬਲਕਿ ਕਿ ਸਾਡੇ ਬੱਚੇ ਖੇਲ ਤੇ ਉਹ ਪੇਡ ਹੀ ਰਹੇ ਨੇ ਕਿ ਪੇ ਕਰਕੇ ਆ ਕੇ ਖੇਲਦੇ ਨੇ ਜਾਂ ਉਹ ਕਿਸੇ ਗਰੁੱਪ ਦਾ ਜਾਂ ਕਲੱਬ ਦਾ ਹਿੱਸਾ ਬਣ ਕੇ ਖੇਲਦੇ ਨੇ, ਲੇਕਿਨ ਬਹੁਤ ਅੱਛੀ ਐਕਟੀਵਿਟੀ ਹੈ।
ਤੇ ਬਹੁਤ ਅੱਛੀ ਖੇਲ ਵੀ ਹੈ ਬੱਚਿਆਂ ਵਾਸਤੇ ਕਿ ਅਗਰ ਸਾਡੇ ਇਸ ਏਰੀਏ ਦੇ ਵਿੱਚ, ਸਾਡੇ ਇਲਾਕੇ ਦੇ ਵਿੱਚ ਇੱਕ ਏਡੇ ਅੱਛੇ ਐਟਮੋਸਫੇਅਰ ਦੇ ਨਾਲ ਤੇ ਇੱਕ ਕੋਚ ਦੇ ਨਾਲ ਉਹਨਾਂ ਨੂੰ ਖੇਲਣ ਦਾ ਮੌਕਾ ਮਿਲਦਾ ਹੈ। ਮੈਚ ਨੂੰ ਇੰਜੋਏ ਕੀਤਾ। ਉਸ ਤੋਂ ਬਾਅਦ ਅਸੀਂ ਕੋਚ ਨਾਲ ਮਿਲੇ, ਗੱਪਸ਼ਪ ਲਾਈ ਤੇ ਅਸੀਂ ਵਾਪਸ ਸਟੇਡੀਅਮ ਵੱਲ ਰਵਾਨਾ ਹੋਏ। ਸਟੇਡੀਅਮ ਦੇ ਵਿੱਚ ਸਾਨੂੰ ਬਾਈ ਅਹਿਸਨ ਅਬਾਸ ਐਡਵੋਕੇਟ ਦੇ ਆਉਣ ਤੋਂ ਬਾਅਦ ਸਾਨੂੰ ਅੰਦਰ ਆਉਣ ਦੀ ਪਰਮਿਸ਼ਨ ਤੇ ਮਿਲ ਗਈ, ਪਰ ਅੰਦਰ ਆ ਕੇ ਸਾਡੀ ਸਾਰੀ ਉਮੀਦਾਂ ਤੇ ਪਾਣੀ ਫਿਰ ਗਿਆ। ਅਸੀਂ ਤਵੱਕੋ ਹੀ ਨਹੀਂ ਸੀ ਰੱਖਦੇ ਹੈ ਕਿ ਸਟੇਡੀਅਮ ਦੀ ਹਾਲਤ ਇੰਨੀ ਜ਼ਾਰ ਹੋਏਗੀ ਕਿ ਉੱਥੇ ਬੈਠਣ ਨੂੰ ਵੀ ਕੋਈ ਜਗ੍ਹਾ ਨਹੀਂ ਸੀ ਹੈ। ਇਹਦੇ ਗਿਰਦ ਚੇਅਰਸ, ਇਹਦੇ ਗਿਰਦ ਪਈਆਂ ਹੋਈਆਂ ਕੁਰਸੀਆਂ ਦੇ ਕਲਰਸ ਤੇ ਬੜੇ ਖੂਬਸੂਰਤ ਲੱਗਦੇ ਨੇ, ਲੇਕਿਨ ਜਦੋਂ ਨਜ਼ਦੀਕ ਜਾ ਕੇ ਵੇਖੋ ਤੇ ਉਹਨਾਂ ਦੀ ਹਾਲਤ ਬਹੁਤ ਜ਼ਾਰ ਹੈ। ਗੰਦੀਆਂ ਕੁਰਸੀਆਂ ਪਈਆਂ ਹੋਈਆਂ ਨੇ ਜਿਹੜੀਆਂ ਕਿ ਮੇਰੇ ਖਿਆਲ ਨਾਲ 2008 ਤੋਂ ਬਾਅਦ ਸਾਫ਼ ਵੀ ਨਹੀਂ ਕਦੀ ਹੋਈਆਂ ਹੈ। ਇਹਦੀ ਗ੍ਰੀਨ ਲਸ਼ ਗਰਾਊਂਡ ਜਿਹੜੀ ਉਹ ਵੀ ਹੈ, ਜਦੋਂ ਤੁਸੀਂ ਕੈਮਰਾ ਘੁੰਮੇਗਾ ਤੁਸੀਂ ਵੇਖੋਗੇ ਕਿ ਉਹ ਵੀ ਇਸ ਗੱਲ ਦੀ ਮੁੰਤਜ਼ਰ ਹੈ ਕਿ ਚਾਹੇ ਇਹਦੇ ਤੇ ਕਲੱਬ ਮੈਚਿਸ ਹੀ ਕਿਉਂ ਨਹੀਂ ਹੁੰਦੇ, ਲੇਕਿਨ ਉਹਦਾ ਇੱਕ ਅੱਛੇ ਤਰੀਕੇ ਨਾਲ ਖਿਆਲ ਰੱਖਿਆ ਜਾਵੇ ਤਾਂ ਕਿ ਇਸ ਸਾਡੇ ਕੋਲ ਇੱਕ ਸਹੂਲਤ ਮੌਜੂਦ ਹੈ ਤੇ ਉਹਨੂੰ ਸੰਭਾਲਿਆ ਜਾ ਸਕੇ। ਮੇਰਾ ਅੱਜ ਦੀ ਇਸ ਵੀਡੀਓ ਬਣਾਉਣ ਦਾ ਸਿਰਫ ਮਕਸਦ ਇਹ ਸੀ ਕਿ ਤੁਹਾਡੇ ਜ਼ਰੀਏ ਹਕਾਮੇ ਬਾਲਾ ਤੱਕ ਜਾਂ ਜੋ ਲੋਕ ਜ਼ਿੰਮੇਦਾਰ ਨੇ, ਇੱਕ ਏਡੀ ਵੱਡੀ ਇਨਵੈਸਟਮੈਂਟ ਜਾਂ ਇੱਕ ਗੌਰਮੈਂਟ ਨੇ ਸਾਡੇ ਹੀ ਟੈਕਸ ਦੇ ਪੈਸੇ ਤੇ ਇੱਕ ਇੰਨੀ ਵੱਡੀ ਜਗ੍ਹਾ ਸਾਨੂੰ ਪ੍ਰੋਵਾਈਡ ਕੀਤੀ ਹੈ ਤੇ ਉਹ ਜਗ੍ਹਾ ਹੁਣ ਉਹ ਖੰਡਰ 'ਚ ਕਿਉਂ ਬਦਲ ਰਹੀ ਹੈ। ਤੁਸੀਂ ਆਪਣੇ ਕਮੈਂਟਸ ਵੀ ਜਿਹੜੇ ਨੇ ਉਹ ਲਿਖਣੇ ਨੇ, ਆਪਣੀ ਰਾਏ ਤੋਂ ਵੀ ਸਾਨੂੰ ਆਗਾਹ ਕਰਨਾ ਹੈ ਕਿ ਇਹਦੇ ਵਿੱਚ ਜ਼ਿੰਮੇਦਾਰ ਕੌਣ ਨੇ, ਕਿਹੜੀ ਹਕਾਮੇ ਬਾਲਾ ਕਿਹੜੀ ਸ਼ਖਸੀਅਤ ਤੱਕ ਜਿਹੜੀ ਨਾ ਸਾਡੀ ਆਵਾਜ਼ ਜਿਹੜੀ ਉਹ ਜਾਵੇ ਤੇ ਫਿਰ ਇਹਦਾ ਕੁਝ ਹੋ ਸਕਦਾ ਹੈ। ਹੋਰ ਕੁਝ ਨਹੀਂ, ਇੰਟਰਨੈਸ਼ਨਲ ਮੈਚ ਨਹੀਂ, ਲੇਕਿਨ ਲੋਕਲ ਕਲੱਬਾਂ ਦੇ ਮੈਚ ਜਾਂ ਲੋਕਲ ਕੋਈ ਇਵੈਂਟ ਵਗੈਰਾ ਕੋਈ ਹੁੰਦਾ ਹੈ ਤਾਂ ਉਹਦੇ ਵਾਸਤੇ ਤੇ ਸਾਡੇ ਕੋਲ ਇੱਕ ਬਹੁਤ ਅੱਛੀ ਜਗ੍ਹਾ ਹੈ। ਸਾਰੀ ਸਿਕਿਉਰਿਟੀਜ਼ ਜਿਹੜੀਆਂ ਨੇ ਉਹ ਸ਼ਾਮਲ ਨੇ ਤੇ ਇੱਕ ਅੱਛੀ ਜਗ੍ਹਾ ਕੋਈ ਵੀ ਇਵੈਂਟ ਕਰਵਾਉਣ ਵਾਸਤੇ ਹੋ ਸਕਦੀ ਹੈ, ਲੇਕਿਨ ਅਗਰ ਇਹਦਾ ਖਿਆਲ ਰੱਖਿਆ ਜਾਵੇ ਤੇ। ਸਟੇਡੀਅਮ ਦੇ ਵਿੱਚ ਆ ਕੇ ਸਾਨੂੰ ਥੋੜ੍ਹਾ ਜਿਹਾ ਦੌੜਨ ਨੱਸਣ ਦਾ ਵੀ ਸ਼ੌਕ ਹੋਇਆ। ਹਾਲਾਂਕਿ ਅੰਦਰ ਮੈਚ ਚੱਲ ਰਿਹਾ ਸੀ, ਉਹਨਾਂ ਸਾਨੂੰ ਇਜਾਜ਼ਤ ਨਹੀਂ ਦਿੱਤੀ ਹੈ, ਲੇਕਿਨ ਅਸੀਂ ਬਾਉਂਡਰੀ ਲਾਈਨ ਤੋਂ ਬਾਹਰ ਥੋੜ੍ਹੀ ਜਿਹੀ ਦੌੜ ਛੋੜ ਵੀ ਲਾਈ ਤੇ ਆਪਣੇ ਆਪ ਨੂੰ ਤਰੋਤਾਜ਼ਾ ਵੀ ਕੀਤਾ। ਸ਼ਾਮ ਹੋ ਰਹੀ ਸੀ, ਸਰਦੀ ਬਹੁਤ ਜ਼ਿਆਦਾ ਸੀ। ਇਸ ਉਮੀਦ ਦੇ ਨਾਲ ਅਸੀਂ ਇੱਥੋਂ ਬਾਹਰ ਜਾ ਰਹੇ ਸੀ ਕਿ ਇਨਸ਼ਾਅੱਲਾ ਜਦੋਂ ਅਗਲੀ ਦਫਾ ਅਸੀਂ ਆਵਾਂਗੇ ਤੇ ਉਦੋਂ ਸਟੇਡੀਅਮ ਦੀ ਸੂਰਤ ਹਾਲ ਕੁਝ ਬਿਹਤਰ ਹੋਏਗੀ। ਬਿਹਤਰ ਨਾ ਹੋਵੇ ਤੇ ਕਮ ਅਜ਼ ਕਮ ਤੁਹਾਡੇ ਭੈਣਾਂ ਭਰਾਵਾਂ ਤੇ ਕਮੈਂਟਸ ਦੀ ਵਜ੍ਹਾ ਤੋਂ ਸਾਨੂੰ ਇੱਕ ਰਹਿਨੁਮਾਈ ਜ਼ਰੂਰ ਮਿਲ ਜਾਏਗੀ ਕਿ ਅਸੀਂ ਕਿੱਥੇ ਜਾ ਕੇ ਕਿਹਦੇ ਨਾਲ ਗੱਲ ਕਰੀਏ ਤੇ ਹਾਲਾਤ ਬਿਹਤਰ ਹੋ ਸਕਦੇ ਨੇ। ਬਾਕੀ ਅਸੀਂ ਮਕਾਮੀ ਤੌਰ ਤੇ ਵੀ ਇਹਦੇ ਹਾਲਾਤ ਕੁਝ ਬਿਹਤਰ ਕਰ ਸਕਨੇ ਹਾਂ, ਉਹਦੇ ਵਾਸਤੇ ਇੱਕ ਅਲੱਗਾ ਵੀਡੀਓ ਬਣਾਈ ਜਾਏਗੀ। ਇਨਸ਼ਾਅੱਲਾ ਜਲਦ ਹੀ ਮਿਲਾਂਗੇ ਇੱਕ ਹੋਰ ਵੀਡੀਓ ਨਾਲ। ਆਪਣੇ ਵੀਰ ਨੂੰ ਇਜਾਜ਼ਤ ਦਿਓ। ਰੱਬ ਰਾਖਾ।